ਜੀ ਦੋਸਤੋ, ਤੁਹਾਡੇ ਨਾਲ ਬੜੇ ਦਿਨਾਂ ਤੋਂ ਮੁਲਾਕਾਤ ਨਹੀਂ ਹੋਈ ਕਿਉਂਕਿ ਮੈਂ ਕਲਾਸਾਂ ਪੜ੍ਹਾਉਂਦਾ ਰਿਹਾ ਤੇ ਉਹਨਾਂ ਦੀ ਰਿਕਾਰਡਿੰਗ ਪਹਿਲੇ ਤੇ ਕੁਝ ਚਾਰ ਇੱਕ ਦੀ ਅਪਲੋਡ ਹੋਈ ਤੇ ਫਿਰ ਉਹ ਲੋਡ ਅਪਲੋਡ ਨਹੀਂ ਹੋ ਸਕੀ। ਖੈਰ ਇਹ ਹੈ ਕਿ ਮੈਂ ਦੋ ਕਲਾਸਾਂ ਪੜ੍ਹਾ ਰਿਹਾ ਸਾਂ ਤੇ ਲੇਕਿਨ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਬੇਸਿਕਲੀ ਹੈ ਕਿ ਅਸੀਂ ਆਨਲਾਈਨ ਮਲੋਹਾ ਪੰਜਾਬੀ ਯੂਨੀਵਰਸਿਟੀ ਐਸਟੈਬਲਿਸ਼ ਕਰ ਰਹੇ ਹਾਂ। ਮਲੋਹਾ ਇਹਦੇ ਵਿੱਚ ਇਸ ਲਈ ਪਹਿਲੇ ਸ਼ਾਮਲ ਕੀਤਾ ਗਿਆ ਹੈ ਕਿ ਜਿਹੜੇ ਅਸੀਂ ਆਪਣਾ ਇੱਥੋਂ ਦੇ ਲੋਕ ਹਾਂ ਪੰਜਾਬ ਦੇ, ਅਸਲ 'ਚ ਸਾਨੂੰ ਮਲੋਹਾ ਕਹਿੰਦੇ ਸਨ ਹੜੱਪਾ ਸਿਵਲਾਈਜੇਸ਼ਨ ਦੇ ਦੌਰ ਵਿੱਚ। ਪੰਜਾਬ ਜਿਹੜਾ ਹੈ ਇਹ ਫਾਰਸੀ ਦਾ ਲਫ਼ਜ਼ ਹੈ, ਪੰਜ ਆਬ, ਤੇ ਇਹ ਜ਼ਾਹਰ ਗੱਲ ਹੈ ਕਿ ਇਹ ਬਹੁਤ ਬਾਅਦ ਵਿੱਚ, ਮਤਲਬ ਕੋਈ 10ਵੀਂ ਸਦੀ ਤੋਂ ਵੀ ਸ਼ਾਇਦ ਬਾਅਦ ਚ ਆਇਆ ਹੋਵੇ। ਤੇ ਇਸ ਵਾਸਤੇ ਓਰੀਜਨਲ ਨਾਂ ਇਹ ਨਹੀਂ ਸੀ ਇੱਥੋਂ ਦੇ ਲੋਕਾਂ ਦਾ। ਇੱਥੋਂ ਦੇ ਲੋਕਾਂ ਦਾ ਨਾਮ ਮਿਲੋਹਾ ਸੀ। ਔਰ ਇਹ ਇਸ ਲਈ ਪਤਾ, ਵੈਸੇ ਤੇ ਹੜੱਪਾ ਜਿਹੜੀ ਸਿਵਲਾਈਜੇਸ਼ਨ ਹੈ ਉਹਦੇ ਜਿਹੜੇ ਸਕ੍ਰਿਪਟ ਹੈ ਉਹ ਡਿਸਾਈਫਰ ਨਹੀਂ ਹੋਇਆ, ਇਸ ਲਈ ਉੱਥੋਂ ਤੇ ਸ਼ਹਾਦਤ ਨਹੀਂ ਮਿਲਦੀ। ਲੇਕਿਨ ਮੈਸੋਪੋਟੇਮੀਆ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹਦੇ ਵਿੱਚ ਜਿਹੜਾ ਸਕ੍ਰਿਪਟ ਡਿਸਾਈਫਰ ਹੋਇਆ ਹੈ ਉਹਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ, ਪੰਜਾਬ ਜਿਹਨੂੰ ਹੁਣ ਅਸੀਂ ਕਹਿੰਦੇ ਹਾਂ, ਔਰ ਸਿੰਧ, ਇਸ ਇਲਾਕੇ ਦੇ ਲੋਕਾਂ ਨੂੰ ਮਿਲੋਹਾ ਆਖਿਆ ਗਿਆ ਹੈ। ਔਰ ਇਹ ਸ਼ਹਾਦਤਾਂ ਸਾਰੀਆਂ ਮੌਜੂਦ ਨੇ ਕਿ ਉਸ ਵੇਲੇ ਹੜੱਪਾ ਸਿਵਲਾਈਜੇਸ਼ਨ ਔਰ ਮੈਸੋਪੋਟੇਮੀਆ ਸਿਵਲਾਈਜੇਸ਼ਨ ਦੇ ਦਰਮਿਆਨ ਬਹੁਤ ਵੱਡੀ ਟ੍ਰੇਡ ਔਰ ਤਜਾਰਤ ਹੁੰਦੀ ਸੀ ਔਰ ਆਵਾਜਾਵੀ ਸੀ ਉਸ ਵੇਲੇ। ਇਹਦੇ ਤੁਸੀਂ ਮੇਰੇ ਜਿਹੜੇ ਤਾਰੀਖ ਦੇ ਲੈਕਚਰ ਨੇ ਉਹਨਾਂ ਨੂੰ ਅਗਰ ਵੇਖੋ ਤੇ ਤੁਹਾਨੂੰ ਇਹਦੀ ਡਿਟੇਲ ਪਤਾ ਲੱਗ ਸਕਦੀ ਹੈ। ਬਹਰਹਾਲ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਇਹ ਸੀ ਕਿ ਅਸੀਂ, ਜਿਵੇਂ ਮੈਂ ਪਹਿਲੇ ਕਿਹਾ, ਕਿ ਅਸੀਂ ਮਲੋਹਾ ਪੰਜਾਬੀ ਯੂਨੀਵਰਸਿਟੀ ਆਨਲਾਈਨ ਸਟੈਬਲਿਸ਼ ਕਰਨ ਜਾ ਰਹੇ ਹਾਂ ਔਰ ਇਹਦੇ ਲਈ ਕਾਫੀ ਕੰਮ ਹੋ ਚੁੱਕਿਆ ਹੈ। ਤੇ ਜਿਹੜੀ ਮੈਂ ਤੁਹਾਨੂੰ ਜਿਹੜੀਆਂ ਚੰਦ ਗੱਲਾਂ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇਹਦੇ ਜਿਹੜੇ ਪੈਟਰਨਸ ਨੇ ਜਿਨ੍ਹਾਂ ਦੇ ਵਿੱਚੋਂ ਬੋਰਡ ਤੇ ਕਮੇਟੀਆਂ ਤੇ ਹੋਰ ਚੀਜ਼ਾਂ ਬਣ ਗਈਆਂ, ਉਹਨਾਂ ਵਿੱਚ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਸਾਡੇ ਨਾਲ, ਸਾਨੂੰ ਸਪੋਰਟ ਕਰਨ ਦਾ ਔਰ ਸਾਡੇ ਨਾਲ ਰਲਣ ਦਾ ਜਿਨ੍ਹਾਂ ਨੇ ਵਾਅਦਾ ਕੀਤਾ, ਮੈਂ ਉਹਨਾਂ ਦੇ ਨਾਂ ਤੁਹਾਨੂੰ ਦੱਸ ਦਿੰਦਾ ਹੈ। ਔਰ ਇਹਨਾਂ ਨਾਵਾਂ ਦੇ ਵਿੱਚ ਵਕਤ ਦੇ ਨਾਲ ਨਾਲ ਬਹੁਤ ਵਾਧਾ ਹੋਏਗਾ। ਮੈਨੂੰ ਉਮੀਦ ਹੈ ਕਿ ਉਹ ਅਸੀਂ ਕਾਫੀ ਵੱਡੀ ਤਨਜ਼ੀਮ ਜਿਹੜੀ ਹੈ ਉਹ ਬਣਾਵਾਂਗੇ। ਇਹਨਾਂ ਵਿੱਚ ਜਿਨ੍ਹਾਂ ਨੇ ਹੁਣ ਤੱਕ ਵਾਅਦਾ ਕੀਤਾ ਹੈ, ਜਿਹੜੇ ਸ਼ਾਮਲ ਨੇ ਸਾਡੇ ਦੇ ਨਾਲ, ਉਹਨਾਂ ਵਿੱਚ ਸਭ ਤੋਂ ਪਹਿਲਾਂ ਸੈਯਦ ਬਾਬਰ ਅਲੀ ਸਾਹਿਬ ਨੇ। ਤੇ ਸੈਯਦ ਬਾਬਰ ਅਲੀ ਤੁਸੀਂ ਜਾਣਦੇ ਹੋ ਕਿ ਲਮਜ਼ ਦੇ ਮੋਢੀ ਨੇ, ਉਹੀ ਉਹਦੇ ਮਰਕਜ਼ੀ ਕਿਰਦਾਰ ਨੇ। ਤੇ ਉਹਨਾਂ ਨੇ ਬੜੀ ਮੁਹੱਬਤ ਨਾਲ ਸਾਡੀ ਦਾਵਤ ਜਿਹੜੀ ਆ ਕਬੂਲ ਕੀਤੀ ਹੈ ਔਰ ਕਿਹਾ ਕਿ ਉਹ ਸਾਡੇ ਲਈ ਜੋ ਵੀ ਅਸੀਂ ਕਹਾਂਗੇ ਉਹ ਕਰਨ ਨੂੰ ਤਿਆਰ ਹੈ। ਦੂਜੇ ਜਿਹੜੇ ਦੂਜਾ ਨਾਂ ਜਿਹੜਾ ਮੈਂ ਦੱਸਣਾ ਚਾਹੁੰਦਾ ਉਹ ਮੁਹੰਮਦ ਹਨੀਫ ਦਾ ਹੈ। ਮੁਹੰਮਦ ਹਨੀਫ ਤੁਹਾਨੂੰ ਪਤਾ ਨਾਵਲਿਸਟ ਹੈ, ਬਹੁਤ ਮਸ਼ਹੂਰ। ਉਹਦੀ ਕਿਤਾਬ ਜਿਹੜੀ ਹੈ ਐਕਸਪਲੋਡਿੰਗ ਮੈਂਗੋਜ਼, ਉਹ ਬਹੁਤ ਮਸ਼ਹੂਰ ਹੋਈ ਸੀ। ਤੇ ਉਹ ਇਸ ਯੂਨੀਵਰਸਿਟੀ ਦੇ ਵਿੱਚ ਦੇ ਬੋਰਡਾਂ ਵਿੱਚ ਵੀ ਸ਼ਾਮਲ ਹੋਣਗੇ ਤੇ ਇਹਦੇ ਲਈ ਕਲਾਸ ਵੀ ਕ੍ਰੀਏਟਿਵ ਰਾਈਟਿੰਗ ਤੋਂ ਪੜ੍ਹਾਉਣਗੇ। ਤੀਸਰਾ ਨਾਂ ਹੈਗਾ ਆਇਸ਼ਾ ਜਲਾਲ ਦਾ। ਆਇਸ਼ਾ ਜਲਾਲ ਜਿਹੜੀਆਂ ਨੇ ਉਹ ਬਹੁਤ ਮਸ਼ਹੂਰ ਹਿਸਟੋਰੀਅਨ ਨੇ। ਉਹਨਾਂ ਨੇ ਪਾਕਿਸਤਾਨ ਤੇ ਕਾਫੀ ਕਿਤਾਬਾਂ ਲਿਖੀਆਂ ਨੇ ਔਰ ਉਹਨਾਂ ਦਾ ਬੜਾ ਨਾਂ ਹੈ। ਚੌਥਾ ਨਾਂ ਜਿਹੜਾ ਹੈ ਉਹ ਨਜਮ ਸੇਠੀ ਸਾਹਿਬ ਦਾ ਹੈ। ਨਜਮ ਸੇਠੀ ਸਾਹਿਬ ਨੂੰ ਤੁਸੀਂ ਜਾਣਦੇ ਹੀ ਹੋ ਕਿ ਉਹ ਬੜੇ ਇੰਟੈਲੈਕਚੁਅਲ ਔਰ ਬਹੁਤ ਵੱਡੇ ਜਰਨਲਿਸਟ ਨੇ। ਪਹਿਲੇ ਉਹ ਜਦੋਂ ਡੇਲੀ ਟਾਈਮਸ ਦੇ ਵਿੱਚ, ਜਦੋਂ ਡੇਲੀ ਟਾਈਮਸ ਦੇ ਜਦੋਂ ਐਡੀਟਰ ਹੁੰਦੇ ਸਨ, ਤੇ ਮੈਂ ਉਹਨਾਂ ਲਈ ਕਾਲਮ ਲਿਖਦਾ ਰਿਹਾ, ਬਹੁਤ ਸਾਲ ਤੱਕ ਲਿਖਿਆ। ਔਰ ਉਹ ਕਾਲਮ ਜਿਹੜੇ ਨੇ ਉਹ ਮਾਈ ਪੀਪਲ ਮਾਈ ਥਾਟ ਦੀ ਕਿਤਾਬ ਵਿੱਚ ਮੈਂ ਛਾਪੇ ਨੇ। ਤੇ ਨਜਮ ਸੇਠੀ ਸਾਹਿਬ ਨੇ ਵੀ ਪੱਕਾ ਵਾਅਦਾ ਕੀਤਾ ਹੈ ਕਿ ਉਹ ਸਾਡਾ ਸਾਥ ਦੇਣਗੇ। ਫਿਰ ਹੈ ਨੇ ਜੀ ਜਾਵੇਦ ਹਾਮਿਦ। ਇਹ ਆਪਣਾ ਜਿਹੜੀ ਇੰਟਰਨੈਸ਼ਨਲ ਡੋਨਰ ਫੰਡਿੰਗ ਹੁੰਦੀ ਹੈ ਉਹਦੇ ਵਿੱਚ ਇਕਨੋਮਿਸਟ ਨੇ। ਔਰ ਜਦੋਂ ਲਮਜ਼ ਬਣ ਰਹੀ ਸੀ ਤੇ ਉਹਦੇ ਵਿੱਚ ਇਹਨਾਂ ਦਾ ਵੀ ਹੱਥ ਸੀ। ਉਹਦਾ
ਉਹਦਾ ਸਟਰਕਚਰ ਖੜਾ ਕਰਨ ਦੇ ਵਿੱਚ। ਫਿਰ ਆ ਗਏ ਜੀ ਅਨੀਸ ਦਾਨੀ ਸਾਹਿਬ। ਅਨੀਸ ਦਾਨੀ ਸਾਹਿਬ ਜਿਹੜੇ ਨੇ ਇਹ ਅਨੀਸ ਦਾਨੀ ਸਾਹਿਬ ਜਿਹੜੇ ਨੇ ਇਹ ਐਂਥਰੋਪੋਲੋਜਿਸਟ ਸਨ, ਹੈ ਨੇ। ਜਦੋਂ ਮੈਂ ਇੱਥੇ ਅਮਰੀਕਾ ਆਇਆ ਸਾਂ ਤੇ ਇਹ ਪੈਂਸਲਵੇਨੀਆ ਯੂਨੀਵਰਸਿਟੀ ਵਿੱਚ PhD ਕਰ ਰਹੇ ਸਨ ਐਂਥਰੋਪੋਲੋਜੀ ਦੇ ਵਿੱਚ। ਫਿਰ ਇਹ ਬਹੁਤ ਸਾਰਾ ਡਿਵੈਲਪਮੈਂਟ ਜ਼ੀਮਾਂ ਦੇ ਨਾਲ ਪਾਕਿਸਤਾਨ ਕੰਮ ਕਰਦੇ ਰਹੇ ਨੇ। ਫਿਰ ਇਹ ਸ਼ਾਇਦ ਪਿਛਲੇ 20-25 ਸਾਲ ਤੋਂ ਇਹ ਵਰਲਡ ਬੈਂਕ 'ਚ ਸਨ ਤੇ ਹੁਣ ਇਹ ਰਿਟਾਇਰ ਹੋ ਗਏ ਨੇ। ਇਹ ਆਪਣਾ ਸਾਡੀ ਤਨਜ਼ੀਮ 'ਚ ਵੀ ਹੋਣਗੇ ਤੇ ਇਹ ਕੋਰਸ ਵੀ ਪੜ੍ਹਾਉਣਗੇ। ਅਗਲਾ ਨਾਂ ਹੈ ਜੀ ਨਦੀਮ ਅਲਾਈ ਸਾਹਿਬ ਦਾ। ਨਦੀਮ ਅਲਾਈ ਸਾਹਿਬ IMF ਦੇ ਵਿੱਚ ਇਕਨੋਮਿਸਟ ਨੇ ਤੇ ਉਹ ਬਹੁਤ ਪੰਜਾਬੀ ਨਾਲ ਪਿਆਰ ਕਰਦੇ ਨੇ ਤੇ ਉਹਨਾਂ ਨੇ ਤਕਰੀਬਨ ਮੇਰੇ ਕੋਲੋਂ ਸਾਰੀ ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹ ਪੜ੍ਹ ਲਈ ਹੈ ਤੇ ਉਹਨਾਂ ਨੂੰ ਉਹ ਵੀ ਸਾਡੇ ਨਾਲ ਇਹਦੇ 'ਚ ਪੂਰੀ ਤਰ੍ਹਾਂ ਸ਼ਾਮਿਲ ਨੇ। ਅੱਗੇ ਜੀ ਆ ਗਿਆ ਨਾਂ ਹਸਨ ਸ਼ਾਹ ਸਾਹਿਬ ਦਾ। ਹਸਨ ਸ਼ਾਹ ਸਾਹਿਬ ਨੂੰ ਤੁਸੀਂ ਜਾਣਦੇ ਹੋ ਕਿ ਉਹ GCU ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਰਹੇ ਨੇ ਕਈ ਸਾਲ ਤੇ ਸਾਇੰਸਦਾਨ ਨੇ। ਉਸ ਤੋਂ ਬਾਅਦ ਆਬਦ ਕਾਮਰਾਨ ਸਾਹਿਬ ਨੇ, ਇਹ ਇੰਜੀਨੀਅਰਿੰਗ ਦਾ ਇਹਨਾਂ ਦਾ ਮਹਿਕਮਾ ਹੈ, ਕੰਪਿਊਟਰ ਦਾ, ਇੰਟਰਨੈਟ ਦਾ, ਤੇ ਇਹ ਆਪਣਾ ਰੂਸ ਤੋਂ ਪੜ੍ਹੇ ਹੋਏ ਨੇ ਤੇ ਇਸ ਵਾਸਤੇ ਇਹਨਾਂ ਦਾ ਕਾਫੀ ਵੇਰੀਡ ਐਕਸਪੀਰੀਅੰਸ ਹੈ, ਬੜਾ ਲੰਮਾ ਚੌੜਾ ਐਕਸਪੀਰੀਅੰਸ ਹੈ। ਉਸ ਤੋਂ ਬਾਅਦ ਸੁਗਰਾ ਸਦਫ ਸਾਹਿਬਾ ਨੇ। ਸੁਗਰਾ ਸਦਫ ਸਾਹਿਬਾ ਤੁਸੀਂ ਜਾਣਦੇ ਹੋ ਕਿ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਜਿਹੜਾ ਹੈ ਉਹਦੀ ਹੈਡ ਨੇ ਔਰ ਪੰਜਾਬੀ ਦੇ ਵਾਸਤੇ ਹਮੇਸ਼ਾ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਤੇ ਉਹਨਾਂ ਦਾ ਨਾਂ ਹੈ। ਫਿਰ ਸਮੀਨਾ ਆਸਮਾ ਸਾਹਿਬਾ ਨੇ, ਇਹ ਪੰਜਾਬੀ ਰਾਈਟਰ ਨੇ ਔਰ ਰਿਟਾਇਰਡ ਐਜੂਕੇਸ਼ਨਿਸਟ ਨੇ। ਇਹ ਕਿਸੇ ਹਾਈ ਸਕੂਲ ਦੇ ਵਿੱਚ ਲਾਹੌਰ 'ਚ ਇਹ ਪ੍ਰਿੰਸੀਪਲ ਸਨ ਤੇ ਇਹ ਲਿਖਦੇ ਵੀ ਨੇ, ਇਹਨਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਨੇ ਕਈ ਔਰ ਇਹਨਾਂ ਨੂੰ ਮੈਨੇਜਮੈਂਟ ਦਾ ਵੀ ਐਕਸਪੀਰੀਅੰਸ ਹੈਗਾ ਜਿਹਦਾ ਅਸੀਂ ਲਾਭ ਲਾਂਗੇ। ਫਿਰ ਡਾਕਟਰ ਗਜ਼ਾਲਾ ਇਰਫਾਨ ਸਾਹਿਬਾ ਨੇ, ਉਹ ਫਲਸਫਾ ਪੜ੍ਹਾਉਂਦੇ ਨੇ, ਪਹਿਲੇ ਪੰਜਾਬ ਯੂਨੀਵਰਸਿਟੀ 'ਚ ਪੜ੍ਹਾਉਂਦੇ ਸਨ, ਫਿਰ ਲਾਉਂਸ 'ਚ ਪੜ੍ਹਾਉਂਦੇ ਰਹੇ ਤੇ ਅਖੀਰ ਹੁਣ ਜਿਹੜਾ ਹੈ ਉਹ FC ਕਾਲਜ ਵਿੱਚ ਪੜ੍ਹਾ ਰਹੇ ਨੇ। ਸ਼ਫਕਤ ਖਾਨ ਸਾਹਿਬ ਜਿਹੜੇ ਨੇ ਉਹ ਬੈਂਕਰ ਨੇ, ਕਈ ਸਾਲ ਉਹਨਾਂ ਨੇ ਬੈਂਕਿੰਗ ਕੀਤੀ ਹੈ ਲੇਕਿਨ ਉਹਨਾਂ ਨੇ ਹੁਣ ਇੱਕ ਸਿਆਸੀ ਪਾਰਟੀ ਵੀ ਬਣਾਈ ਹੈ ਪਾਕਿਸਤਾਨ ਦੇ ਵਿੱਚ, ਲੇਕਿਨ ਸਾਡੇ ਨਾਲ ਉਹ ਇਸ ਮੁਹਾਜ਼ ਦੇ ਉੱਤੇ ਸਾਡੇ ਨਾਲ ਮਿਲ ਕੇ ਕੰਮ ਕਰਨਗੇ। ਫਿਰ ਉਸ ਤੋਂ ਬਾਅਦ ਨਾਂ ਹੈ ਜੀ ਡਾਕਟਰ ਜਸਪਾਲ ਸਿੰਘ ਦਾ। ਡਾਕਟਰ ਜਸਪਾਲ ਸਿੰਘ ਜਿਹੜੇ ਨੇ ਇਹ ਫਿਲਾਸਫਰ ਨੇ, ਪੰਜਾਬੀ ਰਾਈਟਰ ਨੇ, ਪੋਲੀਟੀਕਲ ਇਕਨੋਮਿਸਟ ਨੇ। ਇਹਨਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ PhD ਫਲਸਫੇ 'ਚ ਕੀਤੀ ਸੀਗੀ ਤੇ ਇਹ ਸ਼ਾਮਲ ਨੇ। ਫਿਰ ਹੈ ਜੀ ਸਤੇਸ਼ ਗੁਲਾਟੀ, ਇਹ ਈਸਟ ਪੰਜਾਬ ਦੇ ਬਹੁਤ ਵੱਡੇ ਪਬਲਿਸ਼ਰ ਨੇ, ਸ਼ਾਇਰ ਵੀ ਨੇ ਤੇ ਇਹਨਾਂ ਵੀ ਸਾਡੇ ਨਾਲ ਚੱਲਣ ਦੀ ਹਾਮੀ ਭਰੀ ਹੈ। ਅੱਛਾ ਜੀ, ਇਸ ਤੋਂ ਬਾਅਦ ਡਾਕਟਰ ਕਰਨੈਲ ਸਿੰਘ ਥਿੰਦ ਨੇ, ਜਿਹੜੇ ਕਿ ਬਹੁਤ ਪੁਰਾਣੇ ਫੋਕ ਪੰਜਾਬ ਦੇ ਮਾਹਰ, ਸਭ ਤੋਂ ਵੱਡੇ ਮਾਹਰ ਮੰਨੇ ਜਾਂਦੇ ਨੇ ਤੇ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹੇ ਤੇ ਇਹ ਉਹਨਾਂ ਦੇ ਵਿੱਚ ਡੀਨ ਵੀ ਰਹੇ ਤੇ ਇਸ ਲਈ ਉਹਨਾਂ ਨੇ ਵੀ ਸਾਡੇ ਨਾਲ ਚੱਲਣ ਦਾ ਵਾਅਦਾ ਕੀਤਾ ਹੈ। ਫਿਰ ਆ ਗਏ ਜੀ ਪਰਵੇਜ਼ ਵਾਂਦਲ ਸਾਹਿਬ, ਇਹ ਐਗਜ਼ੈਕਟਿਵ ਨੇ ਇੰਸਟੀਚਿਊਟ ਆਫ ਕਲਚਰ ਐਂਡ ਆਰਟਸ ਦੇ ਲਾਹੌਰ ਦੇ ਵਿੱਚ ਤੇ ਇਹ ਇਹਨਾਂ ਦਾ ਵੀ ਬਹੁਤ ਤਜਰਬਾ ਹੈ ਔਰ ਪੰਜਾਬੀ ਨਾਲ ਇਹਨਾਂ ਦਾ ਪਿਆਰ ਬਹੁਤ ਹੀ ਗੂੜਾ ਹੈ। ਤੇ ਉਸ ਤੋਂ ਅੱਗੇ ਆ ਗਏ ਜੀ ਆਪਣਾ ਉਹਨਾਂ ਦੀ ਘਰਵਾਲੀ ਨੇ ਸਾਜਦਾ ਵਾਂਦਲ। ਸਾਜਦਾ ਵਾਂਦਲ ਜਿਹੜੀ ਨੇ, ਪ੍ਰੋਫੈਸਰ ਸਾਜਦਾ ਵਾਂਦਲ ਜਿਹੜੇ ਨੇ ਉਹ ਨੈਸ਼ਨਲ ਕਾਲਜ ਆਫ ਆਰਟਸ ਦੇ ਪ੍ਰਿੰਸੀਪਲ ਰਹਿ ਚੁੱਕੇ ਨੇ ਤੇ ਇਸ ਵਾਸਤੇ ਇਹਨਾਂ ਨੂੰ ਵੀ ਆਪਣਾ ਮੈਨੇਜਮੈਂਟ ਦਾ ਔਰ ਸਾਰਾ ਜਿਹੜਾ ਉਹ ਬਹੁਤ ਪਤਾ ਹੈ ਔਰ ਸਾਨੂੰ ਲੱਗਦਾ ਹੈ ਕਿ ਸਾਡੀ ਇਹ ਬਹੁਤ ਮਦਦ ਕਰਨਗੇ। ਫਿਰ ਜੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਨੇ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਨੇ ਔਰ ਇਹ ਜਿਹੜਾ ਸਾਰਾ ਤੁਸੀਂ ਪ੍ਰੋਗਰਾਮ ਯੂਜ਼ ਕਰਦੇ ਹੋ
ਸ਼ਾਹਮੁਖੀ ਤੋਂ ਗੁਰਮੁਖੀ ਕਰਨ ਲਈ, ਗੁਰਮੁਖੀ ਤੋਂ ਸ਼ਾਹਮੁਖੀ ਕਰਨ ਲਈ ਇਹ ਜਿਹੜਾ ਪ੍ਰੋਗਰਾਮ ਤੁਹਾਨੂੰ ਹੁਣ ਮਿਲਦਾ ਹੈ, ਜਿਹੜਾ ਹੁਣ ਸਾਰੇ ਵਰਤਦੇ ਨੇ, ਇਹ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਨੇ ਬਣਾਇਆ ਹੋਇਆ ਹੈ। ਤੇ ਇਹ ਜਦੋਂ ਬਣਾ ਰਹੇ ਸਨ ਉਹ ਪ੍ਰੋਗਰਾਮ, ਤੇ ਉਦੋਂ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਸੀ, ਤੇ ਇਹ ਹੁਣ ਉਹ ਬਣ ਗਿਆ ਔਰ ਉਹ ਹੁਣ ਬਹੁਤ ਪ੍ਰਚਲਿਤ ਹੈ। ਅਸੀਂ ਵੀ ਵਿਚਾਰ ਦੇ ਵਿੱਚ ਕਈ 7-8 ਸਾਲ ਇਹਨਾਂ ਦਾ ਇਹ ਪ੍ਰੋਗਰਾਮ ਯੂਜ਼ ਕਰਕੇ ਤੇ ਸ਼ਾਹਮੁਖੀ ਤੋਂ ਗੁਰਮੁਖੀ ਜਿਹੜੀ ਟ੍ਰਾਂਸਲਿਟਰੇਸ਼ਨ ਹੈ ਉਹ ਕਰਦੇ ਰਹੇ ਹੈ। ਸਰਮਦ ਸਬਾਈ ਸਾਹਿਬ ਤੁਹਾਨੂੰ ਪਤਾ ਹੈ ਕਿ ਇਹ ਪਲੇ ਰਾਈਟ ਨੇ, ਬਹੁਤ ਵੱਡੇ ਪੋਇਟ ਨੇ, ਔਰ ਟੀਵੀ ਤੇ ਜਿਹੜੇ ਆਪਣਾ ਟ੍ਰਾਂਸਕ੍ਰਿਪਟਸ ਸਨ ਉਹਨਾਂ ਦੇ ਇੰਚਾਰਜ ਸਨ, ਤੇ ਇਹ ਵੀ ਸਾਡੇ ਨਾਲ ਪੂਰੀ ਤਰ੍ਹਾਂ ਸ਼ਾਮਲ ਨੇ। ਆਖਰ ਦੇ ਉੱਤੇ ਮੈਂ ਡਾਕਟਰ ਸਫੀਰ ਆਮੀ ਸਾਹਿਬ ਦਾ ਜ਼ਿਕਰ ਕਰਾਂਗਾ। ਸਫੀਰ ਆਮੀ ਸਾਹਿਬ ਨੇ ਵੀ ਸਾਡੇ ਨਾਲ ਚੱਲਣ ਦੀ ਵਾਅਦਾ ਕੀਤਾ ਹੈ, ਤੇ ਉਹ ਜਿਹੜੇ apnaarm.com ਜਿਹੜੀ ਵੈਬਸਾਈਟ ਹੈ, ਜਿਹੜੀ ਪੰਜਾਬੀ ਦੀ ਪ੍ਰੋਬਬਲੀ ਇਸ ਵੇਲੇ ਸਭ ਤੋਂ ਵੱਡੀ ਵੈਬਸਾਈਟ ਹੈ, ਉਹਨੂੰ ਇਹ ਮੈਨੇਜ ਕਰਦੇ ਨੇ, ਉਹ ਇਹਨਾਂ ਨੇ ਬਣਾਈ ਹੈ ਤੇ ਉਹਨੂੰ ਚਲਾ ਰਹੇ ਨੇ, ਤੇ ਇਹ ਆਪਣਾ ਤਨਜ਼ੀਮ ਦੇ ਨਾਲ ਵੀ ਜਿਹੜੇ ਨੇ ਉਹ ਜੁੜੇ ਹੋਏ ਨੇ। ਅੱਛਾ ਜੀ, ਇਹ ਤਾਂ ਹੁਣ ਹੋ ਗਏ ਉਹ ਨਾਂ ਜਿਹੜੇ ਕਿ ਜਿਹੜਾ ਯੂਨੀਵਰਸਿਟੀ ਦਾ ਸਟਰਕਚਰ ਹੈ ਉਹਦੇ ਵਿੱਚ ਸਾਡੀ ਮਦਦ ਕਰਨਗੇ ਔਰ ਸਾਡੇ ਨਾਲ ਰਲਤੀ ਹੋਣਗੇ, ਔਰ ਜਿਹੜਾ ਵੀ ਸਟਰਕਚਰ ਬਣੇਗਾ ਇਹਨਾਂ ਵਿੱਚੋਂ ਜਾਂ ਇਹਨਾਂ ਤੋਂ ਬਾਹਰ ਵਾਈਸ ਚਾਂਸਲਰ ਜਾਂ ਇਸ ਤਰ੍ਹਾਂ ਹੋਰ ਚੇਅਰਮੈਨ ਬੋਰਡ ਆਫ ਟਰਸਟੀਜ਼ ਵਗੈਰਾ ਬਣਨਗੇ, ਇਹਨਾਂ ਤੋਂ ਹੋਰ ਨਾਮ ਵੀ ਆਉਣਗੇ। ਲੇਕਿਨ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਲਾਸਾਂ ਜਿਹੜੀਆਂ ਹੁਣ ਤੱਕ ਫਾਈਨਲਾਈਜ਼ ਹੋ ਚੁੱਕੀਆਂ ਨੇ, ਜਿਹੜੀਆਂ ਪੜ੍ਹਾਈਆਂ ਜਾਣਗੀਆਂ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੈ। ਸਭ ਤੋਂ ਪਹਿਲੇ ਤੇ ਇਹ ਹੈ ਕਿ ਜੀ ਮੁਹੰਮਦ ਹਨੀਫ ਸਾਹਿਬ ਜਿਹੜੇ ਨੇ ਉਹ ਕ੍ਰੀਏਟਿਵ ਰਾਈਟਿੰਗ ਪੜ੍ਹਾਉਣਗੇ ਇੱਕ ਸਮੈਸਟਰ 3 ਮਹੀਨੇ ਦਾ ਹੋਏਗਾ, ਔਰ 3 ਮਹੀਨਿਆਂ ਦੇ ਵਿੱਚ 12 ਕਲਾਸਾਂ ਹੋਣਗੀਆਂ। ਇਹ ਕਲਾਸ ਜਿਹੜੀ ਹੈ ਹਰ ਵੀਕਐਂਡ ਦੇ ਉੱਤੇ ਜੁਮੇ ਹਫਤੇ ਜਾਂ ਇਤਵਾਰ ਨੂੰ ਫਰਾਈਡੇ ਸੈਟਰਡੇ ਜਾਂ ਸੰਡੇ ਨੂੰ ਹੋਇਆ ਕਰੇਗੀ, ਤੇ ਇਹ ਮੁਹੰਮਦ ਹਨੀਫ ਸਾਹਿਬ ਜਿਹੜੇ ਨੇ ਉਹ ਬਹੁਤ ਜਲਦੀ ਕਲਾਸ ਸ਼ੁਰੂ ਕਰ ਰਹੇ ਨੇ। ਮੇਰੇ ਖਿਆਲ 9 ਜਨਵਰੀ ਤੋਂ ਸ਼ਾਇਦ ਉਹਨਾਂ ਦੀ ਕਲਾਸ ਹੋਏਗੀ, ਉਹ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇ ਦਿਆਂਗੇ। ਉਸ ਤੋਂ ਬਾਅਦ ਜੀ ਸਰਮਦ ਸਬਾਈ ਸਾਹਿਬ ਥੀਏਟਰ ਪੜ੍ਹਾਉਣਗੇ, ਪਲੇ ਪੜ੍ਹਾਉਣਗੇ। ਤੁਸੀਂ ਜਾਣਦੇ ਹੋ ਉਹਨਾਂ ਨੇ ਬਹੁਤ ਸਾਰੇ ਪਲੇ ਲਿਖੇ ਨੇ, ਪੰਜਾਬੀ 'ਚ ਵੀ ਲਿਖੇ ਨੇ, ਉਰਦੂ 'ਚ ਵੀ ਲਿਖੇ ਨੇ, ਔਰ ਉਹ ਇਸ ਦੇ ਵੱਡੇ ਗੁਣੀ ਔਰ ਵੱਡੇ ਮਾਹਰ ਮੰਨੇ ਜਾਂਦੇ ਨੇ, ਤੇ ਉਹ ਥੀਏਟਰ ਦੇ ਉੱਤੇ ਪੜ੍ਹਾਉਣਗੇ। ਉਸ ਤੋਂ ਬਾਅਦ ਜਨਾਬ ਜ਼ੁਬੈਰ ਅਹਿਮਦ ਸਾਹਿਬ ਨੇ, ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ, ਇਹ ਇਸਲਾਮੀਆ ਕਾਲਜ ਦੇ ਵਿੱਚ MA ਅੰਗਰੇਜ਼ੀ ਨੂੰ ਪੜ੍ਹਾਉਂਦੇ ਸਨ ਤੇ ਰਿਟਾਇਰ ਹੋ ਗਏ ਨੇ। ਲੇਕਿਨ ਇਹ ਹੈ ਕਿ ਇਹ ਕਹਾਣੀਕਾਰ ਨੇ, ਇਹਨਾਂ ਦੀਆਂ ਕਾਫੀ 2-4 ਕਿਤਾਬਾਂ ਆ ਚੁੱਕੀਆਂ ਨੇ, ਸ਼ਾਇਰੀ ਕਿਤਾਬ ਵੀ ਆ ਚੁੱਕੀ ਹੈ, ਤੇ ਇਹ ਪੰਜਾਬੀ ਦੀ ਫਿਕਸ਼ਨ ਪੜ੍ਹਾਉਣਗੇ, ਜਿਹਦੇ ਵਿੱਚ ਸ਼ਾਰਟ ਸਟੋਰੀ, ਕਹਾਣੀਆਂ, ਨਾਵਲ ਵਗੈਰਾ ਸ਼ਾਮਲ ਨੇ। ਉਸ ਤੋਂ ਬਾਅਦ ਜਿਹੜੀ ਕਲਾਸ ਹੈ ਉਹ ਮੇਰੀ ਕਲਾਸ ਹੈਗੀ ਆ, ਜਿਹੜੀ ਮੈਂ ਪੜ੍ਹਾਵਾਂਗਾ। ਉਹ ਹੈ, ਵੈਸੇ ਤੇ ਉਹ ਲਿਖਿਆ ਗਿਆ ਸੀ ਕਲਾਸੀਕਲ ਪੰਜਾਬੀ ਪੋਇਟਰੀ, ਲੇਕਿਨ ਇਹ ਹੈ ਕਿ ਲੋਕਾਂ ਦੀ ਫਰਮਾਇਸ਼ ਦੇ ਉੱਤੇ ਸਭ ਤੋਂ ਪਹਿਲੇ ਮੈਂ ਜਿਹੜੀ ਕਲਾਸ ਪੜ੍ਹਾਵਾਂਗਾ ਉਹ ਹੈ ਪੀਪਲਜ਼ ਹਿਸਟਰੀ ਆਫ ਦਾ ਪੰਜਾਬ। ਇਹ ਸਭ ਤੋਂ ਪਹਿਲੀ ਕਲਾਸ ਹੋਏਗੀ ਜਿਹੜੀ 3 ਜਨਵਰੀ ਨੂੰ ਸ਼ੁਰੂ ਹੋ ਜਾਏਗੀ, ਔਰ ਇਹਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ। ਉਸ ਤੋਂ ਬਾਅਦ ਜੀ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਦਾ ਜਿਹੜਾ ਕਾਇਦਾ ਜਾਂ ਤਰੀਕਾ ਹੈਗਾ, ਉਹਦੇ ਜਿਹੜੇ ਸਾਰੇ ਅਲਫਾਬੈਟਸ ਨੇ ਔਰ ਸਾਰਾ ਕਿਵੇਂ ਜ਼ੁਬਾਨ ਬਣਦੀ ਹੈ, ਉਹਨੂੰ ਅਬਾਸ ਅਲੀ ਸਦੀਕੀ ਸਾਹਿਬ ਪੜ੍ਹਾਉਣਗੇ। ਇਹ ਦੋਵਾਂ ਲਿਪੀਆਂ ਯਾਨੀ ਦੋਵੇਂ ਸਕ੍ਰਿਪਟ ਜਿਹੜੇ ਨੇ ਉਹਨਾਂ ਨੂੰ ਪੜ੍ਹਾਉਣਗੇ ਅਬਾਸ ਅਲੀ ਸਦੀਕੀ ਸਾਹਿਬ। ਅੱਛਾ ਜੀ, ਫਿਰ ਡਾਕਟਰ ਅਵੈਸ ਸਲੀਮ ਸਾਹਿਬ ਨੇ, ਇਹ ਜਿਹੜੇ ਨੇ ਡਾਕਟਰ ਅਵੈਸ ਸਲੀਮ ਸਾਹਿਬ ਕਮਿਊਨੀਕੇਸ਼ਨ ਪੜ੍ਹਾਉਣਗੇ, ਔਰ ਇੱਥੇ ਅਮਰੀਕਾ ਦੇ ਵਿੱਚ ਉਹ ਕਮਿਊਨੀਕੇਸ਼ਨ ਦੇ ਪ੍ਰੋਫੈਸਰ ਨੇ, ਔਰ ਇਸ ਤੋਂ ਪਹਿਲੇ ਆਪਣੀ PhD ਕਰਨ ਤੋਂ ਪਹਿਲੇ
ਇਹ ਦੁਨੀਆ ਟੀਵੀ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਸਨ। ਡਾਕਟਰ ਜਸਪਾਲ ਸਿੰਘ, ਜਿਵੇਂ ਮੈਂ ਪਹਿਲੇ ਕਿਹਾ, ਇਹਨਾਂ ਨੇ ਹਾਰਵਰਡ ਤੋਂ ਕੀਤੀ ਹੈ PhD ਫਿਲਾਸਫੀ 'ਚ, ਤੇ ਇਹ ਫਿਲਾਸਫੀ ਪੜ੍ਹਾਉਣਗੇ। ਤੇ ਇਹਨਾਂ ਦੇ ਨਾਲ ਅਗਰ ਕੋਈ ਲੋੜ ਹੋਈ ਤੇ ਮੈਂ ਵੀ ਫਿਲਾਸਫੀ ਦੇ ਕਲਾਸ ਪੜ੍ਹਾ ਸਕਣਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੇਰਾ ਪਹਿਲੀ ਸਭ ਤੋਂ ਨੌਕਰੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਲਸਫੇ ਪੜ੍ਹਾਉਣ ਦੀ ਸੀਗੀ, ਤੇ ਮੈਂ ਕਈ ਸਾਲ ਫਲਸਫਾ ਪੜ੍ਹਾਇਆ। ਅੱਗੇ ਜੀ ਡਾਕਟਰ ਉਮਰ ਅਲੀ ਸਾਹਿਬ ਨੇ, ਡਾਕਟਰ ਉਮਰ ਅਲੀ ਸਾਹਿਬ ਜਿਹੜੇ ਨੇ ਇਹ ਨਾ ਸਿਰਫ ਫਿਜ਼ੀਸ਼ੀਅਨ ਡਾਕਟਰ ਨੇ, ਬਲਕਿ ਇਹ ਬਹੁਤ ਵੱਡੇ ਇੰਟਲੈਕਚੁਅਲ ਵੀ ਨੇ, ਔਰ ਇਹਨਾਂ ਦੀ ਬੜੀ ਪ੍ਰੈਜ਼ੈਂਸ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ। ਤੇ ਇਹ ਬਾਇਓਲੋਜੀ ਪੜ੍ਹਾਉਣਗੇ, ਫੰਡਾਮੈਂਟਲ ਬਾਇਓਲੋਜੀ, ਯਾਨੀ ਬੁਨਿਆਦੀ ਬਾਇਓਲੋਜੀ ਦੀ ਜਿਹੜੀ ਸਾਇੰਸ ਆ ਇਹ ਪੜ੍ਹਾਉਣਗੇ। ਇਹ ਸਾਰਾ ਕੁਝ ਜਿਹੜਾ ਮੈਂ ਵੈਸੇ ਦੱਸ ਰਿਹਾ ਕਿ ਇਹ ਸਾਰੇ ਜੋ ਵੀ ਪੜ੍ਹਾਏਗਾ ਉਹ ਪੰਜਾਬੀ 'ਚ ਹੀ ਪੜ੍ਹਾਏਗਾ। ਡਾਕਟਰ ਉਮਰ ਸਾਹਿਬ ਵੀ ਜਿਹੜੀ ਪੜ੍ਹਾਉਣਗੇ ਬਾਇਓਲੋਜੀ, ਉਹ ਪੰਜਾਬੀ ਵਿੱਚ ਪੜ੍ਹਾਉਣਗੇ। ਅੱਛਾ ਜੀ, ਇਸ ਤੋਂ ਬਾਅਦ ਜਨਾਬ ਸਾਬਰ ਨਜ਼ਰ ਸਾਹਿਬ ਨੇ, ਤੁਸੀਂ ਜਾਣਦੇ ਹੋ ਕਿ ਜਿਹੜੇ ਅਖਬਾਰਾਂ ਨੂੰ ਪੜ੍ਹਨ ਵਾਲੇ ਹੋ ਕਿ ਸਾਬਰ ਨਜ਼ਰ ਸਾਹਿਬ ਬਹੁਤ ਮਸ਼ਹੂਰ ਕਾਰਟੂਨਿਸਟ ਨੇ। ਇਸ ਵੇਲੇ ਉਹ ਫਰਾਈਡੇ ਟਾਈਮਸ, ਐਕਸਪ੍ਰੈਸ ਅਖਬਾਰ ਤੇ ਦ ਇੰਡੀਪੈਂਡੈਂਟ ਲਈ ਉਹ ਕਾਰਟੂਨ ਬਣਾਉਂਦੇ ਨੇ, ਔਰ ਉਹ ਇਸ ਯੂਨੀਵਰਸਿਟੀ ਦੇ ਵਿੱਚ ਆਰਟ ਔਰ ਪੇਂਟਿੰਗ ਜਿਹੜੀ ਹੈ ਉਹ ਪੜ੍ਹਾਉਣਗੇ। ਹਾਂਜੀ, ਇਸ ਤੋਂ ਬਾਅਦ ਇਹ ਹੈ ਕਿ ਅਸੀਂ ਪਾਕਿਸਤਾਨ ਦੀਆਂ ਸਾਰੀਆਂ ਜ਼ਬਾਨਾਂ ਪੜ੍ਹਾਉਣਾ ਚਾਹੁੰਦੇ ਹਾਂ ਆਪਣੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ 'ਚ, ਤੇ ਉਹਨਾਂ ਦੇ ਵਿੱਚੋਂ ਹੁਣ ਤੱਕ ਸਿੰਧੀ ਜ਼ਬਾਨ ਜਿਹੜੀ ਹੈ ਉਹਦਾ ਮਸਲਾ ਹੱਲ ਹੋਇਆ ਹੈ, ਤੇ ਉਹ ਸਿੰਧੀ, ਪੰਜਾਬੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਔਰ ਕਾਲਮਿਸਟ ਹਸਨ ਮੁਸ਼ਤਬਾ ਸਾਹਿਬ ਪੜ੍ਹਾਉਣਗੇ। ਇਹ ਬੜਾ ਨਾਂ ਹੈ ਹਸਨ ਮੁਸ਼ਤਬਾ ਸਾਹਿਬ ਦਾ ਸਿੰਧੀ ਅਲੀਲ ਦੇ ਵਿੱਚ ਔਰ ਸਿੰਧੀ ਰਾਈਟਰਸ ਦੇ ਵਿੱਚ। ਇਸ ਤੋਂ ਬਾਅਦ ਇੱਕ ਦਿਲਚਸਪ ਸਬਜੈਕਟ ਜਿਹੜਾ ਅਸੀਂ ਪੇਸ਼ ਕਰਨ ਜਾ ਰਹੇ ਹਾਂ ਉਹ ਹੈ ਫਿਜ਼ੀਕਲ ਜਿਓਗ੍ਰਾਫੀ ਐਂਡ ਵਾਟਰ ਰਿਸੋਰਸਸ। ਇਹਦੀ ਫਰਮਾਇਸ਼ ਹੋਈ ਸੀ ਕਿ ਇਹ ਪੜ੍ਹਾਇਆ ਜਾਣਾ ਚਾਹੀਦਾ ਹੈ, ਤੇ ਇਹ ਜਿਹੜਾ ਹੈ ਇਹ ਇਸ ਯੂਨੀਵਰਸਿਟੀ 'ਚ ਇੰਜੀਨੀਅਰ ਮਸੂਦ ਸਾਹਿਬ ਪੜ੍ਹਾਉਣਗੇ। ਮਸੂਦ ਅਹਿਮਦ ਸਾਹਿਬ ਜਿਹੜੇ ਨੇ ਇਹ ਕੋਈ 25-30 ਸਾਲ ਤੋਂ ਵਰਲਡ ਬੈਂਕ 'ਚ ਕੰਮ ਕਰਦੇ ਸਨ, ਤੇ ਕੁਝ ਦੇਰ ਪਹਿਲੇ ਰਿਟਾਇਰ ਹੋਏ ਨੇ। ਪਾਕਿਸਤਾਨ ਦੇ ਵਿੱਚ ਜਿਹੜੀ ਵਾਟਰ ਦੇ ਜਿਹੜੇ 99% ਜਿਹੜੇ ਪ੍ਰੋਜੈਕਟਸ ਨੇ ਪਿਛਲੇ 20-30 ਸਾਲਾਂ 'ਚ ਹੋਏ, ਉਹਨਾਂ ਸਾਰਿਆਂ 'ਚ ਸ਼ਾਮਲ ਸਨ। ਤੇ ਇਹ ਜਿਹੜਾ ਦਾਸੂ ਬਣ ਰਿਹਾ ਹੈ, ਦਾਸੂ ਨੂੰ ਵੀ ਇੱਥੋਂ ਤੱਕ ਲਿਆਉਣ ਦੇ ਵਿੱਚ ਇਹਨਾਂ ਦਾ ਬਹੁਤ ਹੱਥ ਸੀ, ਤੇ ਇਹ ਇਸ ਮੈਦਾਨ ਦੇ ਬਹੁਤ ਮਾਹਰ ਨੇ, ਔਰ ਮੇਰਾ ਖਿਆਲ ਹੈ ਕਿ ਇਹਨਾਂ ਤੋਂ ਬੜਾ ਲਾਭ ਲਿਆ ਜਾ ਸਕਦਾ ਹੈ। ਹਾਂਜੀ, ਇਸ ਤੋਂ ਬਾਅਦ ਅੱਗੇ ਆ ਗਈ ਜਨਾਬ ਆਪਣਾ ਵਾਰ, ਔਰ ਅੱਗੇ ਕੋਰਸ ਪੜ੍ਹਾਇਆ ਜਾਏਗਾ ਵਾਰ ਐਂਡ ਸੁਸਾਇਟੀ। ਇਹ ਡਾਕਟਰ ਆਇਸ਼ਾ ਸਦੀਕਾ ਸਾਹਿਬ ਪੜ੍ਹਾਉਣਗੀਆਂ। ਡਾਕਟਰ ਆਇਸ਼ਾ ਸਦੀਕਾ ਸਾਹਿਬ ਨੂੰ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਮਿਲਟਰੀ ਦੀ ਕਿਤਾਬ ਲਿਖੀ ਸੀ, ਔਰ ਉਹ ਕਿਤਾਬ ਦੇ ਪਿੱਛੇ ਪੈ ਗਏ ਸਨ ਉਹਨਾਂ ਦੇ, ਲੇਕਿਨ ਇਹ ਹੈ ਕਿ ਉਹਨਾਂ ਦੀ ਬਹੁਤ ਇਹਦੇ ਵਿੱਚ ਡੂੰਘੀ ਰਿਸਰਚ ਹੈ, ਔਰ ਇਸ ਲਈ ਉਹ ਪੜ੍ਹਾਉਣਗੇ ਵਾਰ ਐਂਡ ਸੁਸਾਇਟੀ। ਇਸ ਤੋਂ ਬਾਅਦ ਜਿਹੜੀ ਕਲਾਸ ਅਸੀਂ ਰੱਖੀ ਹੈ ਉਹ ਰੱਖੀ ਹੈ ਪੋਲੀਟੀਕਲ ਇਕਾਨਮੀ, ਨੋਨ ਐਂਡ ਅਨਨੋਨ। ਇਹ ਫਯਾਜ਼ ਬਾਕਰ ਸਾਹਿਬ ਪੜ੍ਹਾਉਣਗੇ। ਫਯਾਜ਼ ਬਾਕਰ ਸਾਹਿਬ ਵੀ ਇਕਾਨਮਿਸਟ ਨੇ, ਔਰ ਇਕਨੋਮਿਕਸ ਦੇ ਵਿੱਚ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ, ਫਿਰ ਬਾਅਦ ਦੇ ਵਿੱਚ ਇਹਨਾਂ ਨੇ ਅਮਰੀਕਾ ਕੈਨੇਡਾ ਤੋਂ ਕਾਫੀ ਕੁਛ ਕੀਤਾ ਹੈ। ਉਹਦਾ ਅਸੀਂ ਤਾਰਫ ਤੁਹਾਨੂੰ ਫੇਸਬੁੱਕ ਤੇ ਦੇ ਚੁੱਕੇ ਹਾਂ, ਔਰ ਇਹਨਾਂ ਦੀ ਕਲਾਸ ਜਿਹੜੀ ਹੈ ਉਹ ਵੀ ਸ਼ਾਇਦ ਜਨਵਰੀ ਦੇ ਆਖਰੀ ਹਫਤੇ ਦੇ ਵਿੱਚ ਸ਼ੁਰੂ ਹੋ ਜਾਏਗੀ। ਇਸ ਤੋਂ ਬਾਅਦ ਆਉਂਦੇ ਜੀ ਕਮਿਊਨੀਕੇਸ਼ਨ। ਇਸ ਤੋਂ ਬਾਅਦ ਸੁਹੇਲ ਬਰਾਜ ਸਾਹਿਬ ਨੇ, ਸੁਹੇਲ ਬਰਾਜ ਸਾਹਿਬ ਦਾ ਮੈਂ ਨਾਂ ਲੈਣਾ ਭੁੱਲ ਗਿਆ ਸਾਂ ਕਿ ਇਹ ਸਾਡੀ ਤਨਜ਼ੀਮ ਦੇ ਵਿੱਚ ਵੀ ਸ਼ਾਮਲ ਨੇ, ਔਰ ਇਹ ਕਮਿਊਨੀਕੇਸ਼ਨ ਤੇ ਜਰਨਲਿਜ਼ਮ ਪੜ੍ਹਾਉਣਗੇ। ਸੁਹੇਲ ਬਰਾਜ ਸਾਹਿਬ ਦਾ ਨਾਂ ਤੁਸੀਂ ਸਾਰੇ ਜਾਣਦੇ ਹੋ, ਬਹੁਤ ਮਸ਼ਹੂਰ ਜਰਨਲਿਸਟ ਨੇ, ਬਹੁਤ ਮਸ਼ਹੂਰ
ਰਾਈਟਰ ਨੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖ ਚੁੱਕੇ ਨੇ ਔਰ ਸਾਡੇ ਦੋਸਤ ਵੀ ਨੇ ਤੇ ਇਹ ਸਾਡੇ ਨਾਲ ਸ਼ਾਮਲ ਨੇ। ਅੱਛਾ ਜੀ, ਅੱਗੇ ਇਹ ਹੈ ਕਿ ਜੀ ਆਪਣਾ ਹਿਸਟਰੀ ਆਫ ਪੰਜਾਬ, ਇਹ ਦੋ ਦੋ ਸਾਡੇ ਦੋਸਤ ਪੜ੍ਹਾਉਣਗੇ, ਇੱਕ ਆਮਰ ਰਿਆਜ਼ ਟੂਟੂ ਨੇ ਔਰ ਦੂਜੇ ਸਫੀਰ ਆਮੇ ਸਾਹਿਬ ਨੇ। ਇਹ ਪੰਜਾਬ ਦੀ ਜਿਹੜੀ 10ਵੀਂ ਸਦੀ ਤੋਂ ਬਾਅਦ ਦੀ ਜਿਹੜੀ ਹਿਸਟਰੀ ਹੈ ਉਹ ਪੜ੍ਹਾਉਣਗੇ ਔਰ ਇਹ ਆਪਸ ਦੇ ਵਿੱਚ ਪੀਰੀਅਡਸ ਵੰਡ ਲੈਣਗੇ ਤੇ ਉਹ ਅਸੀਂ ਦੇਖਣਾ ਕਿ ਕੀ ਹੋਏਗਾ, ਕਿ ਕਿਵੇਂ ਕਿਵੇਂ ਇਹਨਾਂ ਦੇ ਵਿੱਚ ਤਕਸੀਮ ਹੋਏਗੀ। ਆਖਰ ਦੇ ਉੱਤੇ ਮੈਂ ਇਹ ਦੱਸਣ 'ਚ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਲਮਾਨ ਪੀਰਜ਼ਾਦਾ ਸਾਹਿਬ ਜਿਹੜੇ ਲਾਹੌਰ ਦੇ ਵਿੱਚ ਕਲਚਰਲ ਮੈਦਾਨ ਦੇ ਵਿੱਚ ਔਰ ਡਰਾਮਿਆਂ ਦੇ ਵਿੱਚ ਬਹੁਤ ਅੱਗੇ ਨੇ, ਉਹ ਇਸ ਯੂਨੀਵਰਸਿਟੀ ਦੇ ਵਿੱਚ ਸਟਰੀਟ ਥੀਏਟਰ ਪੜ੍ਹਾਉਣਗੇ, ਸਟਰੀਟ ਥੀਏਟਰ। ਔਰ ਉਹ ਸ਼ਾਇਦ ਇਸ ਸਮੈਸਟਰ 'ਚ ਨਹੀਂ, ਲੇਕਿਨ ਸ਼ਾਇਦ ਅਗਲੇ ਸਮੈਸਟਰ 'ਚ ਉਹ ਪੜ੍ਹਾਉਣਗੇ। ਅੱਛਾ ਜੀ, ਇਹ ਤਾਂ ਹੁਣ ਮੈਂ ਤੁਹਾਨੂੰ ਨਾਂ ਦੱਸਦੇ ਨੇ ਔਰ ਇਹ ਜਿਹੜੀ ਲਿਸਟ ਕਲਾਸਾਂ ਦੀ ਹੈ ਇਹਦੇ ਵਿੱਚ ਵਾਧਾ ਹੋਣਾ ਹੈ ਔਰ ਇਨਸ਼ਾਅੱਲਾ ਜਿਹੜੀ ਇਹ ਹੈ ਕਿ ਇਹ ਕਾਫੀ ਕਲਾਸਾਂ ਹੋਰ ਹੋਣਗੀਆਂ, ਦਰਜਨਾਂ ਕਲਾਸਾਂ ਹੋਰ ਹੋਣਗੀਆਂ ਔਰ ਤੁਸੀਂ ਉਹਨਾਂ ਦੇ ਵਿੱਚ ਦੇ ਸਕੋਗੇ, ਹਿੱਸਾ ਲੈ ਸਕੋਗੇ। ਬੁਨਿਆਦੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਇਹ ਸਾਰੇ ਹੀ ਮਜ਼ਮੂਨ ਜਿਹੜੇ ਮੈਂ ਦੱਸੇ ਨੇ, ਇਹ ਸਾਰੇ ਹੀ ਪੰਜਾਬੀ 'ਚ ਪੜ੍ਹਾਏ ਜਾਣਗੇ। ਮੀਡੀਅਮ ਆਫ ਐਜੂਕੇਸ਼ਨ ਪੰਜਾਬੀ ਹੋਏਗਾ, ਭਾਵੇਂ ਸੋਸ਼ਲ ਸਾਇੰਸ ਹੋਵੇ, ਨੈਚੁਰਲ ਸਾਇੰਸ ਹੋਵੇ ਜਾਂ ਕੁਝ ਹੋਰ ਹੋਵੇ, ਸਿਰਫ ਪੰਜਾਬੀ 'ਚ ਪੜ੍ਹਾਇਆ ਜਾ ਸਕਦਾ ਹੈ ਔਰ ਪੰਜਾਬੀ ਮੀਡੀਅਮ ਆਫ ਐਜੂਕੇਸ਼ਨ ਹੋਏਗਾ। ਔਰ ਮੇਰੇ ਖਿਆਲ 'ਚ ਪਹਿਲੀ ਵਾਰੀ ਜਿਹੜੇ ਪੜ੍ਹਨ ਵਾਲੇ ਨੇ ਔਰ ਪੜ੍ਹਾਉਣ ਵਾਲੇ ਨੇ, ਦੋਵਾਂ ਨੂੰ ਪੰਜਾਬੀ ਨੂੰ ਐਜ਼ ਮੀਡੀਅਮ ਆਫ ਐਜੂਕੇਸ਼ਨ ਵਰਤਣ ਦਾ ਮੌਕਾ ਮਿਲੇਗਾ ਔਰ ਦੇਖਣਾ ਹੈ ਕਿ ਪੰਜਾਬੀ 'ਚ ਪੜ੍ਹਾ ਕੇ ਲੋਕਾਂ ਨੂੰ ਸਮਝ ਜ਼ਿਆਦਾ ਆਉਂਦੀ ਹੈ ਜਾਂ ਨਹੀਂ, ਇਹਦਾ ਵੀ ਤਜਰਬਾ ਹੋ ਜਾਏਗਾ। ਅੱਛਾ, ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਸਭ ਤੋਂ ਪਹਿਲੀ ਕਲਾਸ ਜਿਹੜੀ ਹੈ ਉਹ ਮੇਰੀ ਹੈ, ਪੀਪਲਜ਼ ਹਿਸਟਰੀ ਆਫ ਦਾ ਪੰਜਾਬ। ਇਹ 3 ਜਨਵਰੀ ਨੂੰ ਪਹਿਲੀ ਇਹਦੀ ਕਲਾਸ ਹੋਣੀ ਹੈ ਔਰ ਦੂਜੀ ਕਲਾਸ ਜਿਹੜੀ ਹੈ ਉਹ ਮੁਹੰਮਦ ਹਨੀਫ ਸਾਹਿਬ ਦੀ ਹੈ, ਉਹ 9 ਨੂੰ ਸ਼ੁਰੂ ਹੋਣੀ ਹੈ ਤੇ ਮਹੀਨੇ ਦੇ ਜਨਵਰੀ ਦੇ ਆਖਰ ਦੇ ਉੱਤੇ ਫਿਆਜ਼ ਬਾਕਰ ਸਾਹਿਬ ਦੀ ਕਲਾਸ ਵੀ ਸ਼ੁਰੂ ਹੋ ਜਾਣੀ ਹੈ। ਇਹ ਅਸੀਂ ਤਿੰਨੇ ਕਲਾਸਾਂ ਇਸ ਤਰੀਕੇ ਨਾਲ ਤਰਤੀਬ ਦਿੱਤੀਆਂ ਨੇ ਕਿ ਇੱਕ ਬੈਲੈਂਸ ਰਵੇ, ਮਤਲਬ ਮੈਂ ਹਿਸਟਰੀ ਪੜ੍ਹਾਵਾਂਗਾ ਤੇ ਜਿਹੜੇ ਮੁਹੰਮਦ ਹਨੀਫ ਸਾਹਿਬ ਨੇ ਉਹ ਕ੍ਰੀਏਟਿਵ ਰਾਈਟਿੰਗ ਪੜ੍ਹਾਉਣਗੇ ਤੇ ਫਿਆਜ਼ ਬਾਕਰ ਸਾਹਿਬ ਜਿਹੜੇ ਨੇ ਉਹ ਪੋਲੀਟੀਕਲ ਇਕਨੋਮੀ ਪੜ੍ਹਾਉਣਗੇ। ਅੱਛਾ, ਇਹਦਾ ਜਿਹੜੀ ਯੂਨੀਵਰਸਿਟੀ ਦੇ ਵਿੱਚ ਇਹ ਹਰ ਸਮੈਸਟਰ ਜਿਹੜਾ ਉਹ 3 ਮਹੀਨੇ ਦਾ ਹੋਏਗਾ ਔਰ 12 ਕਲਾਸਾਂ ਹੋਣਗੀਆਂ ਔਰ ਇਹਦੇ ਵਿੱਚ ਦਾਖਲਾ ਉਂਝ ਹੀ ਹੋਵੇਗਾ ਜਿਵੇਂ ਰੈਗੂਲਰ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਹੈ। ਔਰ ਅਗਰ ਤੁਸੀਂ ਆਪਣਾ ਡਿਗਰੀ ਲੈਣਾ ਚਾਹੁੰਦੇ ਹੋ ਇਸ ਯੂਨੀਵਰਸਿਟੀ ਦੀ ਤੇ ਤੁਹਾਨੂੰ ਸਰਟਨ ਨੰਬਰ ਆਫ ਕ੍ਰੈਡਿਟਸ ਪੂਰੇ ਕਰਨੇ ਪੈਣਗੇ। ਅਗਰ ਤੁਸੀਂ ਵੈਸੇ ਹੀ ਆਪਣੇ ਆਪ ਨੂੰ ਐਨਲਾਈਟਨ ਕਰਨ ਲਈ ਕੋਈ ਕੋਰਸ ਪੜ੍ਹਨਾ ਚਾਹੁੰਦੇ ਹੋ ਤੇ ਉਹਦੀ ਵੀ ਮੌਜੂਦ ਹੈ। ਜੇ ਤੁਸੀਂ ਸਿਰਫ ਆਪਣੀ ਇਨਲਾਈਟਨਮੈਂਟ ਲਈ ਕਰਦੇ ਹੋ ਤੇ ਫਿਰ ਸ਼ਰਤਾਂ ਥੋੜ੍ਹੀ ਜਿਹੀਆਂ ਆਸਾਨ ਹੋਣਗੀਆਂ। ਜੇ ਤੁਸੀਂ ਇਹਦੇ ਵਿੱਚ ਡਿਗਰੀ ਲੈਣੀ ਹੈ ਤੇ ਫਿਰ ਜ਼ਾਹਰ ਗੱਲ ਹੈ ਕਿ ਅਸੀਂ ਉਹ ਸਾਰੇ ਜਿਹੜੇ ਲਵਾਜ਼ਮਾਤ ਨੇ ਡਿਗਰੀ ਦੇ ਉਹ ਪੂਰੇ ਕਰਾਂਗੇ। ਤੇ ਆਖਰ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਫੀਸ ਹੈ ਇੱਕ ਸਮੈਸਟਰ ਦੀ, ਇੱਕ ਕਲਾਸ ਦੀ, ਉਹ ਪਾਕਿਸਤਾਨ ਔਰ ਹਿੰਦੁਸਤਾਨ ਦੇ ਵਿੱਚ 1200 ਰੁਪਈਆ ਹੈ। ਯਾਨੀ ਮਤਲਬ 12 ਕਲਾਸਾਂ ਹੋਣੀਆਂ ਨੇ ਤੇ 100 ਰੁਪਈਏ ਦੀ ਇੱਕ ਕਲਾਸ ਪਰ ਕਲਾਸ ਹੈਗੀ ਹੈ। 1200 ਰੁਪਈਆ ਜਿਹੜਾ ਉਹ ਇਹਦਾ ਲੱਗੇਗਾ ਇੱਕ ਕਲਾਸ ਦਾ, ਇੱਕ ਸਮੈਸਟਰ ਦਾ। ਤੇ ਜੇ ਆਪਣਾ ਹਿੰਦੁਸਤਾਨ ਤੋਂ ਬਾਹਰ ਹੋਵੋ ਕਿਸੇ ਵੀ ਮੁਲਕ ਦੇ ਵਿੱਚ ਤੇ ਫਿਰ $120 ਸਮੈਸਟਰ ਦੇ ਲੱਗਣਗੇ, ਉਹ ਵੀ ਇੰਜ ਹੈ ਕਿ $10 ਇੱਕ ਕਲਾਸ ਦੇ। ਤੇ ਇਹ ਦਾਖਲੇ ਦਾ ਜਿਹੜਾ ਤਰੀਕਾ ਹੈ ਉਹ ਇਹੋ ਹੀ ਹੈ ਕਿ ਤੁਸੀਂ ਫਾਰਮ ਪੁਰ ਕਰੋ ਔਰ ਤੁਸੀਂ ਇਹ ਪੈਸੇ ਜਿਹੜੇ ਨੇ ਇਹਨਾਂ ਨੂੰ ਤਾਰੋ, ਫੀਸ ਦਿਓ ਔਰ ਸਾਨੂੰ ਉਹਦੀ ਕਨਫਰਮੇਸ਼ਨ ਭੇਜ ਦਿਓ
तो उस क्लास च तुहाडा दाखला हो जाएगा। मेरा ख्याल है कि अज इन्नी ही जिहड़ी जिहड़ी इन्फॉर्मेशन है वो काफ़ी है। फिर जिवें जिवें इहदे विच वाधा होएगा मैं वो दसदा जावांगा। थैंक यू।